व्यूअर्स वेलकम बैक नो प्रोग्राम। सो व्यूअर्स गलबात करन जा रहे हैं कि दुनिया में किहड़े पासपोर्ट नाल बिना वीजे तो वध मुल्कां विच जाया जा सकता है। इस नूं आधार बना के ग्लोबल रैंकिंग की जाती है। वरा 2024 की इस ग्लोबल रैंकिंग विच सिंगापुर का पासपोर्ट सब तो उपरली लिस्ट ते है। कैनेडा 7वें नंबर ते है, जदों कि अमरीका 8वें नंबर ते है। अपने आप नूं विश्व गुरु दस्सण वाला भारत का रैंक शर्मनाक 82 रैंक है। सो इस बारे आप गलबात करन जा रहे हैं। सो असीं चाहांगे कि तुसीं इस तरह बड़े रहना देखण सुणन लई आ लिखण लई तुहाडा सब दा बहुत धन्नवाद। जी राज साहब की कहना चाहोगे? देखो दुनिया ਦੇ ਵਿੱਚ ਕਿਹੜੇ ਮੁਲਕ ਆਰਥਿਕ ਤੌਰ ਤੇ ਤਰੱਕੀ ਕਰ ਰਹੇ ਨੇ, ਕਿਹਨਾਂ ਦੇ ਵਿੱਚ ਪੋਟੈਂਸ਼ੀਅਲ ਹੈ, ਕਿਹੜੇ ਫਰੀडम ਦੇ ਲੈਵਲ ਦੇ ਉੱਤੇ ਉਹਨਾਂ ਨੂੰ ਫਰੀडम ਹਾਊਸ ਕਿੱਥੇ ਰੱਖਦਾ ਹੈ, ਡਾਕਟਰਸ ਵਿਦਆਊਟ ਬਾਰਡਰਸ ਕਿੱਥੇ ਰੱਖਦੇ ਨੇ, ਉੱਥੇ ਬਾਕੀ ਈਜ਼ ਟੂ ਡੂ ਬਿਜ਼ਨਸ ਕੀ ਹੈ। ਸੋ ਇਹ ਤੁਹਾਡਾ ਓਵਰਆਲ ਕਿਸੇ ਵੀ ਮੁਲਕ ਦਾ ਜਦੋਂ ਤੁਸੀਂ ਕੋਈ ਸਟੇਟਸ ਦੇਖਣਾ ਹੁੰਦਾ ਹੈ ਤੇ ਇਹ ਸਾਰੇ ਪਾਰਟ ਇਕਨੋਮਿਕਲ, ਆਰਥਿਕ, ਸੋਸ਼ਲ ਸਟਰਕਚਰ 'ਚ ਔਰ ਇਹ ਦੇਖੇ ਜਾਂਦੇ ਨੇ। ਹੁਣ ਇੰਡੀਅਨਸ ਜਿਹੜੇ ਬਾਹਰ ਵੀ ਨੇ ਔਰ ਜਿਹੜੇ ਉੱਥੇ ਉਹਨਾਂ ਦੇ ਗੁਰੂ ਘੰਟਾਰ ਉੱਥੇ ਬੈਠੇ ਨੇ ਜਿਹੜੇ ਪ੍ਰੋਪੇਗੈਂਡਾ ਯਕੀਨ ਰੱਖਦੇ ਨੇ, ਉਹਨਾਂ ਨੇ ਇੰਨਾ ਕੁ ਡਿਸਇਨਫੋਰਮੇਸ਼ਨ ਕੈਂਪੇਨ ਖੜਾ ਕੀਤਾ ਪਿਛਲੇ ਸਾਲਾਂ ਦੇ ਵਿੱਚ ਜਿਹਦਾ ਸ਼ਿਕਾਰ ਇੱਕ ਵੱਡਾ ਤਬਕਾ ਹੁੰਦਾ, ਕਿਉਂਕਿ ਸਾਡੇ ਲੋਕ ਵੀ ਬਹੁਤ ਸਾਰੇ, ਸਾਡਾ ਸਾਧਨ ਵੀ ਇੰਡੀਅਨ ਮੀਡੀਆ ਜਾਂ ਉਹਨਾਂ ਦਾ ਹੀ ਅਸੀਂ ਪ੍ਰਭਾਵ ਨੂੰ ਕਬੂਲਦੇ ਤੇ ਆਪੋ ਆਪਣੀਆਂ ਥਾਵਾਂ ਤੇ ਬੈਠੇ ਆਪਣੇ ਲੋਕ ਵੀ ਦੁਬਕ ਕੇ ਬੈਠ ਕੇ ਸਮਝਦੇ ਨੇ ਜੀ ਇੰਡੀਆ ਬਹੁਤ ਵੱਡੀ ਪਾਵਰ, ਇਕਨੋਮਿਕਲ ਔਰ ਸੁਪਰ ਪਾਵਰ ਔਰ ਵਿਸ਼ਵ ਉਹਨਾਂ ਦੀ ਪ੍ਰੋਪੇਗੈਂਡਾ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਵੀ ਕਿਹੜੇ ਕ੍ਰਾਈਟੇਰੀਆ ਤੋਂ, ਜੇ ਅਸੀਂ ਓਵਰਆਲ ਬਿਮਾਰੀਆਂ ਦੇ ਲਿਹਾਜ਼ ਨਾਲ ਦੇਖੀਏ, ਦੁਨੀਆ 'ਚ ਸਭ ਤੋਂ ਜ਼ਿਆਦਾ ਟੀਬੀ ਦੇ ਰੋਗੀ ਉੱਥੇ, ਕੋੜ ਦੇ ਰੋਗੀ ਉੱਥੇ, HIV ਦੇ ਰੋਗੀ ਉੱਥੇ, ਗੁਰਬਤ ਦੇ ਮਾਰੇ 80 ਕਰੋੜ ਲੋਕ, ਉਹਨਾਂ ਦਾ ਆਪਣਾ ਡੇਟਾ ਹੈ, ਉਹਦਾ ਪ੍ਰਾਈਡ ਲੈਂਦੇ ਨੇ ਜੇ ਅਸੀਂ 80 ਕਰੋੜ ਲੋਕਾਂ ਨੂੰ ਪਰ ਜੀ 5 ਕਿਲੋ ਅਨਾਜ ਮਹੀਨੇ ਦਾ ਦਿੰਦੇ। ਜੇ 140 ਕਰੋੜ ਚੋਂ 80 ਕਰੋੜ ਜਿਹੜੇ ਨੇ ਉਹ ਸਰਕਾਰ ਦੇ ਦਿੱਤੇ ਅੰਨ ਨਾਲ ਚੱਲਦੇ ਨੇ ਤੇ ਕਿਹੜੀ ਸੁਪਰ ਇਕੋਨਮੀ, ਕਿਹੜਾ ਸੁਪਰ ਪਾਵਰ। ਤੇ ਜੇ ਬਜਟ ਦੀ ਗੱਲ ਕਰੀਏ ਕਿ ਜੀ ਉਹਨਾਂ ਦਾ ਓਵਰਆਲ ਬਜਟ ਜਿਹੜਾ 3 ਟ੍ਰਿਲੀਅਨ ਨੂੰ ਟੱਚ ਨਹੀਂ ਕੀਤਾ, ਔਰ ਇੱਥੇ ਵੱਡੀਆਂ ਵੱਡੀਆਂ ਕੰਪਨੀਆਂ ਜਾਂ ਦੂਜੀਆਂ ਤੀਜੀਆਂ ਜਿਹੜੀਆਂ ਨੇ 1-1 ਟ੍ਰਿਲੀਅਨ ਡਾਲਰ ਦੇ ਬਜਟ ਵਾਲੀਆਂ ਨੇ, ਔਰ ਇੰਨਾ ਵੱਡਾ ਮੁਲਕ, ਇੰਨੇ ਲੋਕ, ਇਹ ਔਰ ਕਿਸੇ ਪੱਖੋਂ ਵੀ। ਹੁਣ ਜਦੋਂ ਇਹ ਆਪਣੇ ਆਪ ਨੂੰ ਬਹੁਤ ਕੰਪੈਰੀਜ਼ਨ ਕਿਹਦੇ ਨਾਲ ਕਰਨਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਨੇਪਾਲ। ਜੇ ਤੁਸੀਂ ਸੱਚਮੁੱਚ, ਅਸੀਂ 2 ਦਿਨ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਵੀ ਈਵਨ ਡੈਥ ਆਫ ਸਾਊਥ ਏਸ਼ੀਆ ਦੇ ਨਾਂ ਥੱਲੇ ਜਿਹੜਾ ਰਾਈਟ ਅਪ ਸੀ ਕਿ ਵੀ ਇਹ ਤਾਂ ਜਿਹੜੇ 7-8 ਮੁਲਕ ਜਿਹੜੇ ਸਾਰਕ ਬਣਾਈ 1970s ਦੇ ਵਿੱਚ, ਜਿਹਦੇ 'ਚ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵਸ, ਭੂਟਾਨ, ਅਫਗਾਨਿਸਤਾਨ, ਉਹਨੂੰ ਵੀ ਬਿਲਕੁਲ ਜਿਵੇਂ ਇਹਨਾਂ ਨੇ ਟਰੀਟ ਕੀਤਾ ਜਾਂ ਉਹਦਾ ਵੀ ਭੋਗ ਪਾ ਦਿੱਤਾ। ਹੁਣ ਅੱਜ ਇਹ ਖਬਰ ਤਾਂ ਕੋਈ ਏਡੀ ਅਹਿਮੀਅਤ ਵਾਲੀ ਨਹੀਂ ਹੈ, ਪਰ ਫਿਰ ਵੀ ਜਿੱਥੋਂ ਮੈਨੂੰ ਇੰਡੀਆ ਦਾ ਨਜ਼ਰ ਆਇਆ ਵੀ ਇਹਨਾਂ ਦਾ ਸ਼ਰਮਨਾਕ ਰੁਤਬਾ ਕੀ ਹੈ ਤੇ ਉਹ ਖਬਰ ਬਣ ਜਾਂਦੀ ਹੈ। ਹੁਣ ਇਹ ਜਿਹੜੀ ਇੱਕ ਲੰਡਨ ਬੇਸਡ ਇਮੀਗ੍ਰੇਸ਼ਨ ਕੰਸਲਟੈਂਸੀ ਹੈ, ਹੈਨਲੀ ਐਂਡ ਪਾਰਟਨਰਸ, ਜਿਹੜੀ ਬੜੀ ਕ੍ਰੈਡੀਬਲ ਜਿਹੜੀ ਹੈ ਉਹ ਕੰਸਲਟੈਂਸੀ ਹੈ, ਉਹ ਸਾਲਾਨਾ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਤੋਂ ਜਿਹੜਾ ਉਹ ਡਾਟਾ ਕਲੈਕਟ ਕਰਦੇ ਨੇ। 199 ਮੁਲਕਾਂ ਦਾ ਡਾਟਾ ਤੇ ਬੇਸ 'ਤੇ ਉਹਨਾਂ ਨੇ ਰਿਪੋਰਟ ਕੱਢੀ ਹੈ ਕਿ ਵੀ ਦੁਨੀਆ 'ਚ 227 ਡੈਸਟੀਨੇਸ਼ਨਸ ਉਹਨਾਂ ਨੇ ਚੁਣੀਆਂ ਜਿਹੜੀਆਂ ਟੂਰਿਜ਼ਮ ਦੇ ਲਿਹਾਜ਼ ਨਾਲ ਜਾਂ ਜਿੱਥੇ ਕੋਈ ਜਾ ਸਕਦਾ। ਫਿਰ ਉਹ ਇਸ ਤੋਂ ਦੇਖਦੇ ਨੇ ਵੀ ਕਿਹੜੇ ਪਾਸਪੋਰਟ ਨੇ ਜਿਨ੍ਹਾਂ ਦੀ ਇੰਨੀ ਕੁ ਕ੍ਰੈਡੀਬਿਲਿਟੀ ਹੈ ਕਿ ਇਹਨਾਂ ਡੈਸਟੀਨੇਸ਼ਨਸ 'ਤੇ ਜਾਂ 199 ਮੁਲਕ ਉਹਨਾਂ ਨੂੰ ਐਂਟਰੀ ਜ਼ਿਆਦਾ ਦਿੰਦੇ ਨੇ ਐਜ਼ ਕੰਪੇਅਰ ਟੂ ਅਦਰਸ। ਸੋ ਉਹਦੇ 'ਚ ਫਿਰ ਉਹ ਰੈਂਕਿੰਗ ਕਰਦੇ ਨੇ ਵੀ ਕੌਣ ਨੰਬਰ 1 'ਤੇ ਹੈ, ਕਿਹੜੀ ਮੁਲਕ। ਪਹਿਲੀ ਗੱਲ ਤਾਂ ਮੇਰੇ ਲਈ ਸੀ ਵੀ ਕੈਨੇਡਾ ਨੇ ਅਮਰੀਕਾ ਨੂੰ ਬੀਟ ਕੀਤਾ ਕਿ ਕੈਨੇਡੀਅਨ ਪਾਸਪੋਰਟ 7ਵੇਂ ਨੰਬਰ 'ਤੇ ਹੈ ਉਹਨਾਂ 199 ਮੁਲਕਾਂ 'ਚ ਈਜ਼ੀਲੀ ਜਾਣ ਦੇ, ਤੇ ਅਮਰੀਕਾ 8ਵੇਂ 'ਤੇ। ਹਾਲਾਂ ਪਿਛਲੇ 2 ਸਾਲ ਤੋਂ ਅਮਰੀਕਾ ਜਿਹੜਾ ਉਹ 7ਵੇਂ 'ਤੇ ਤੇ ਕੈਨੇਡਾ 8ਵੇਂ 'ਤੇ ਜਾਂਦਾ ਸੀ। ਨੰਬਰ 1 'ਤੇ ਸਿੰਗਾਪੁਰ। ਹੁਣ ਤੁਸੀਂ ਅੰਦਾਜ਼ਾ ਲਾਓ, ਮੈਂ ਕਈ ਵਾਰੀ ਇਹ ਦੇਖਦਾ ਵੀ ਜਿਹੜੇ ਲੋਕਾਂ ਨੂੰ ਥੋੜ੍ਹਾ ਬਹੁਤ ਵੀ ਪੜ੍ਹਨ ਦਾ ਸ਼ੌਕ ਹੋਏ ਉਹ ਦੇਖ ਸਕਦੇ ਨੇ, ਸਿੰਗਾਪੁਰ ਕੋਈ ਹਿਸਟੋਰੀਕਲੀ ਕੋਈ ਮੁਲਕ ਨਹੀਂ ਹੈ। ਸਿੰਗਾਪੁਰ ਮਲੇਸ਼ੀਆ ਦਾ ਹਿੱਸਾ ਸੀ ਔਰ ਉਹਨਾਂ ਨੂੰ ਮਲੇਸ਼ੀਆ ਵਾਲਿਆਂ ਨੂੰ ਲੱਗਦਾ ਸੀ ਵੀ ਇਹਨਾਂ ਨੂੰ ਅਸੀਂ ਖਵਾ ਰਹੇ ਹਾਂ, ਇਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ ਹੈ। ਉਹਨਾਂ ਨੇ ਕਿਹਾ ਇਹਨੂੰ ਕੱਢੋ ਬਾਹਰ, ਇਹਨੂੰ ਅੱਡ ਦਿਓ ਥਾਂ। ਪਾਣੀ ਵੀ ਨਹੀਂ ਸੀ ਕੁਛ ਵੀ ਨਹੀਂ। ਔਰ ਤੁਸੀਂ ਉਸ ਪੀਰੀਅਡ ਦੇ 1960ਵੇਂ 'ਚ ਸਿੰਗਾਪੁਰ ਮੁਲਕ ਬਣਦਾ ਹੈ। ਤੁਸੀਂ ਉਹਨਾਂ ਦੇ ਲੀਡਰ ਤਰਲੇ ਕਰਦੇ ਸੀ ਮਲੇਸ਼ੀਆ ਵਾਲਿਆਂ ਦੇ ਵੀ ਸਾਨੂੰ ਤੁਸੀਂ ਅੱਡ ਨਾ ਕਰੋ, ਅਸੀਂ ਸਰਵਾਈਵ ਕਿਵੇਂ ਕਰਾਂਗੇ।
ਉਹ ਕਹਿੰਦੇ ਨਹੀਂ ਤੁਸੀਂ ਐਵੇਂ ਬੋਝ ਹੋ, ਤੁਹਾਨੂੰ ਅਸੀਂ ਖਵਾ ਰਹੇ ਹਾਂ ਦੂਜੇ। ਤੇ ਅੱਜ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਇਹ ਜਿਹੜਾ ਦੁਨੀਆ ਦੇ ਵਿੱਚ 199 ਮੁਲਕਾਂ 'ਚ ਸਭ ਤੋਂ ਉੱਪਰ ਸਿੰਗਾਪੁਰ ਹੈ, ਜਿਹੜੇ 199 ਮੁਲਕਾਂ ਦੇ ਵਿੱਚ ਜਿਹੜੀ ਐਂਟਰੀ ਦੇ ਨਾਲ ਜਾ ਸਕਦੇ ਨੇ, ਔਰ ਇਸੇ ਲਿਸਟ ਦੇ ਵਿੱਚ ਵੀਜ਼ਾ ਫ੍ਰੀ ਐਕਸੈਸ ਹੈ ਟੂ 195 ਕੰਟਰੀਜ਼। ਦੇਖੋ ਜਿਹਦੇ ਕੋਲ ਸਿੰਗਾਪੁਰ ਦਾ ਪਾਸਪੋਰਟ ਹੈ। ਮੇਰਾ ਜੀ ਕੀਤਾ ਮੈਂ ਕਿਹਾ ਸਿੰਗਾਪੁਰ ਹੀ ਚੱਲੀਏ, ਪਰ ਉਹ ਵੜ ਨਹੀਂ ਦਿੰਦੇ ਸੌਖਾ। 195 ਮੁਲਕਾਂ 'ਚ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈ। ਫਿਰ ਨੰਬਰ 2 ਦੇ ਉੱਤੇ ਹੁਣ ਤੁਸੀਂ ਯੂਰਪ ਜਿਹੜਾ ਮੋਸਟ ਵਿਕਸਿਤ ਔਰ ਦੂਜਾ ਹੈ ਉਹਨਾਂ ਦਾ ਫਰਾਂਸ, ਜਰਮਨੀ, ਇਟਲੀ, ਜਾਪਾਨ ਔਰ ਸਪੇਨ। ਇਹਨਾਂ ਦੇ ਪਾਸਪੋਰਟ ਹੋਲਡਰ ਜਿਹੜੇ ਨੇ 5 ਮੁਲਕਾਂ ਦੇ ਪਾਸਪੋਰਟ ਹੋਲਡਰ ਫਰਾਂਸ, ਜਰਮਨੀ, ਇਟਲੀ, ਜਾਪਾਨ, ਸਪੇਨ, ਉਹ 192 ਮੁਲਕਾਂ 'ਚ ਜਾ ਸਕਦੇ ਨੇ ਐਂਟਰੀ, ਨੋ ਵੀਜ਼ਾ ਰਿਕੁਆਇਰਡ। ਫਿਰ ਤੀਸਰਾ ਨੰਬਰ ਹੈ ਆਸਟਰੀਆ, ਫਿਨਲੈਂਡ, ਆਇਰਲੈਂਡ, ਲਗਜ਼ਮਬਰਗ, ਨੀਦਰਲੈਂਡ, ਸਾਊਥ ਕੋਰੀਆ, ਸਵੀਡਨ। ਇਹ 191 ਮੁਲਕਾਂ ਜਿਨ੍ਹਾਂ ਦੀ ਐਂਟਰੀ ਹੈ ਉਹਦੇ 'ਚ ਜਾ ਸਕਦੇ ਨੇ। ਚੌਥਾ ਨੰਬਰ ਹੈ ਬੈਲਜੀਅਮ, ਡੈਨਮਾਰਕ, ਨਿਊਜ਼ੀਲੈਂਡ, ਨਾਰਵੇ, ਸਵਿਟਜ਼ਰਲੈਂਡ ਤੇ ਯੂਕੇ। ਇਹ 190 ਮੁਲਕਾਂ ਜਿਨ੍ਹਾਂ ਦੀ ਜਿਹੜੀ ਐਂਟਰੀ ਹੈ। ਪੰਜਵਾਂ ਨੰਬਰ ਹੈ ਆਸਟ੍ਰੇਲੀਆ ਔਰ ਪੁਰਤਗਾਲ। ਹੁਣ ਕਿੱਡਾ ਪੁਰਤਗਾਲ ਹੈ ਤੇ ਉਹ 199 ਮੁਲਕਾਂ 'ਚ ਜਾ ਸਕਦੇ ਨੇ। ਛੇਵਾਂ ਗ੍ਰੀਸ ਐਂਡ ਪੋਲੈਂਡ, 188 ਮੁਲਕਾਂ ਜਿਨ੍ਹਾਂ ਦੀ ਐਂਟਰੀ ਹੈ। ਫਿਰ 7ਵੇਂ ਤੇ ਹੈ ਕੈਨੇਡਾ, ਚੈਕ ਰਿਪਬਲਿਕ, ਹੰਗਰੀ ਤੇ ਮਾਲਟਾ, 187 ਮੁਲਕਾਂ ਜਾ ਸਕਦੇ ਨੇ। 8ਵਾਂ ਨੰਬਰ ਸਾਡਾ ਅਮਰੀਕਾ ਹੈ ਜਿਹੜਾ 182 ਮੁਲਕਾਂ 'ਚ ਜਾ ਸਕਦੇ ਨੇ, ਔਰ ਇਹ ਰੈਂਕ ਨੰਬਰ 8। ਔਰ ਹੁਣ ਅਸੀਂ ਮਹਾਨ ਵਿਸ਼ਵ ਗੁਰੂ ਭਾਰਤ ਦਾ ਜ਼ਿਕਰ ਕਰਦੇ ਹਾਂ ਕਿ ਉਹ ਉਸ ਦਾ ਸ਼ਰਮਨਾਕ 82ਵਾਂ 82nd ਰੈਂਕ ਦੇ ਉੱਤੇ ਹੈ। ਹੁਣ ਤੁਸੀਂ 82nd ਦਾ ਉਹਨਾਂ ਨੇ ਇਹ ਨਹੀਂ ਦਿੱਤਾ ਇਸ ਰਿਪੋਰਟ 'ਚ ਕਿ 82nd ਵਾਲੇ ਕਿੰਨੇ ਮੁਲਕਾਂ 'ਚ ਇਹਨਾਂ ਦੀ ਐਂਟਰੀ ਹੈ, ਪਰ 82nd ਦਾ ਮਤਲਬ ਇਹ ਹੈ ਵੀ ਉਹੀ ਨੇੜੇ ਤੇੜੇ ਵਾਲੇ ਰਹਿ ਜਾਂਦੇ ਨੇ। ਬਾਕੀਆਂ ਨੇ ਤਾਂ ਇਹਨਾਂ ਨੂੰ ਕੋਈ ਜਿਹੜਾ ਉਹ ਇਹਨਾਂ ਨੇ ਇੰਡੀਆ ਸਪੈਸੀਫਿਕ ਅੱਗੋਂ ਕੋਈ ਬਹੁਤੀ ਖਬਰ ਨਹੀਂ ਦਿੱਤੀ ਹੈ। India's passport ranked 82nd on the list with citizens allowed to travel to 58 countries without a visa। ਔਰ ਇਹ ਇੱਦਾਂ ਦੇ ਮੁਲਕ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਸਿਰਫ ਜਿਹੜਾ ਹੈ ਉਹ 58 ਮੁਲਕਾਂ ਦੇ ਵਿੱਚ ਐਂਟਰੀ ਹੈ। ਉਹ ਉਹਨਾਂ ਤੋਂ ਵੀ ਗਰੀਬ ਹੋਣੇ ਨੇ, ਉੱਥੇ ਕਿਸੇ ਨੇ ਕੀ ਲੈਣ ਜਾਣਾ। ਸੋ ਇਹ ਹੈ ਮਹਾਨ ਦੇਸ਼ ਭਾਰਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।